ਬੰਦੇ ਨੇ ਆਪਣੇ ਪੁੱਤਰ ਦਾ ਕੀਤਾ ਵਿਆਹ ਤੇ ਪਾਰਟੀ ਦਾ ਵਾਵਾ ਸਾਊਂਡ ਸੀ, ਅਮੀਰ ਸੀ। ਉਹਨੇ ਨਾ ਪੁੱਤਰ ਦੇ ਚੋਖਾ ਖਰਚਾ ਕੀਤਾ ਵਲੀਮੇ ਤੇ ਕੋਈ ਨਾ ਮਾੜਾ ਬੰਦਾ ਸੀ, ਕੋਈ ਸੱਜਣ ਬੇਲੀ ਸੀ, ਉਹਨੂੰ ਵੀ ਸੁਣਾ ਦਿੱਤਾ ਸੀ। ਉਹ ਵੀ ਦੋਵੇਂ ਜੀ ਆ ਗਏ। ਉਹਨਾਂ ਵੇਖਿਆ ਜਦੋਂ ਰੋਟੀ ਛੋਟੀ ਖਾ ਕੇ ਨਿਕਲੇ ਨਾ ਬੰਦੇ ਤੇ ਨਿਉਂਦਰਿਆਂ ਸ਼ਿਉਂਦਰਿਆਂ ਦਾ ਰਿਵਾਜ ਕਈਆਂ ਥਾਵਾਂ ਤੇ ਹੈ, ਕਈ ਤੇ ਖੈਰ ਅੱਲਾ ਕਰੇ ਛੱਡਦੇ ਜਾਂਦੇ ਨੇ। ਉਹਨਾਂ ਨਿਉਂਦਰਾ ਕੋਈ 5000 ਦਵੇ, ਕੋਈ 10 ਦਵੇ, ਕੋਈ 20 ਦਵੇ। ਉਹਨਾਂ ਵੇਖਿਆ ਕੰਮ ਚੰਗਾ, ਨਿਆਣਾ ਵਿਆਹਣ ਵਾਲਾ ਉਹਨਾਂ ਦੋਵਾਂ ਜੀਆਂ ਨੇ ਨਾ ਜਿਹੜੇ ਮਾੜੇ ਸਨ, ਵੀ ਕੰਮ ਚੰਗਾ ਵੇ, ਆਪਾਂ ਵੀ ਚੱਲ ਕੇ ਮੁੰਡਾ ਵਿਆਹਨੇ ਆ ਤੇ ਪੈਸਾ ਬੜਾ ਇਕੱਠਾ ਹੁੰਦਾ ਵੇ। ਘਰ ਆਏ ਉਹਨਾਂ ਨੇ ਆਣ ਕੇ ਤੇ ਮੁੰਡਾ ਮੰਗਿਆ, ਦੇਣ ਦੁਣ ਪਾਤੇ। ਦੇਣ ਪਾ ਕੇ ਤੇ ਉਹ ਸਾਰਾ ਭੜੋਲਾ ਜਿਹੜਾ ਸੀ ਨਾ ਦਾਣੇ ਦਾ ਆਟਾ ਪਿਆ ਕੇ ਰੱਖ ਦਿੱਤਾ ਤੇ ਸਾਰੇ ਇਲਾਕੇ 'ਚ ਸੱਦਾ ਦੇ ਦਿੱਤਾ। ਕਿਸੇ ਨੂੰ ਕਾਰਡ, ਕਿਸੇ ਨੂੰ ਨਾਈ ਘੱਲ, ਕਿਸੇ ਨੂੰ ਚੌਕੀਦਾਰ ਘੱਲ। ਪੂਰੇ ਇਲਾਕੇ 'ਚ ਧੂਮ ਪਾਤੀ ਵੀ ਮੁੰਡੇ ਦਾ ਵਿਆਹ ਹੈ ਤੇ ਸਭ ਕੁਛ ਉਧਾਰ ਹੀ ਕਰੀ ਆਉਣ। ਜਿਹਦੇ ਕੋਲੋਂ ਆ ਦਾਣੇ ਪਿਆਏ ਉਹਨੂੰ ਵੀ ਆਖਿਆ ਵਲੀਮੇ ਤੋਂ ਬਾਅਦ, ਜਿਹਦੇ ਕੋਲੋਂ ਸੌਦਾ ਲਿਆ ਉਹਨੂੰ ਵੀ ਆਖਿਆ ਵਲੀਮੇ ਤੋਂ ਬਾਅਦ, ਜਿਹਦੇ ਕੋਲੋਂ ਕੱਪੜੇ ਲਏ ਉਹਨੂੰ ਵੀ ਆਖਿਆ ਵਲੀਮੇ ਤੋਂ ਬਾਅਦ। ਗੱਲ ਕਾਹਦੀ ਵੀ ਜਵਾਨਾਂ ਨੂੰ ਹਰ ਸ਼ੈ ਮਿਲ ਗਈ ਤੇ ਕਿਤੋਂ ਗੋਸ਼ਤ ਨਾ ਲੱਭਾ। ਹੁਣ ਉਹਨਾਂ ਜਿਹੜਾ ਕਰਿਆਨੇ ਵਾਲਾ ਸੀ ਨਾ, ਗਵਾਂਢੀ ਮਹੱਲੇ ਦੁਕਾਨਦਾਰ, ਉਹਨੂੰ ਆਖਿਆ ਵੀ ਸਾਨੂੰ ਨਾ ਦਾਲ ਦੇ 2 ਥੈਲੇ ਦੇ ਦੇ। ਉਹਨੇ ਦਾਲ ਦੇ 2 ਥੈਲੇ ਦੇ ਤੇ ਉਹਨਾਂ ਦਾਲ ਦੀਆਂ 5-10 ਦੇਗਾਂ ਧਰਤੀਆਂ, ਦੇਗਾਂ ਪਕਾਤੀਆਂ। ਮੁੰਡੇ ਦਾ ਵਲੀਮਾ ਹੋ ਗਿਆ। ਹੁਣ ਜਦੋਂ ਆਵਾਮ ਜੁੜ ਗਈ ਨਾ ਤੇ ਵਿਛਾਈਆਂ ਦਰੀਆਂ ਵੀ ਕੋਈ ਨਾ ਭੁੰਜੇ ਭਾਈ ਹੁਣ ਐਵੇਂ ਹੀ ਬਾਜ਼ਾਰਾਂ ਦੇ ਵਿੱਚ। ਉਹ ਬੰਦੇ ਨੇ ਨਾ ਗਲ ਦੇ ਵਿੱਚ ਉਹ ਕੱਪੜਾ ਜਿਹਾ ਪਾ ਕੇ ਨਾ ਝੋਲੀ ਜੀ ਬੰਨ੍ਹ ਕੇ ਤੇ ਵਿੱਚ ਰੋਟੀਆਂ ਪਾਈਆਂ ਹੁਣ ਤੇ ਹਰ ਬੰਦੇ ਦੇ ਹੱਥ 'ਚ 2-2 ਰੋਟੀਆਂ ਦੇਈ ਜਾਵੇ। ਤੇ ਜਨਾਨੀ ਨੇ ਦਾਲ ਦੀ ਬਾਲਟੀ ਭਰੀ ਤੇ ਡੂੰਘਾ ਉੱਤੇ ਪਾਈ ਜਾਵੇ, ਭਰ ਕੇ ਦਾਲ ਦਾ ਪਤਲੀ ਜੀ ਦਾਲ ਲੰਮੀ ਕੀਤੀ ਹੋਵੇ ਪਾਈ ਜਾਣ। ਤੇ ਆ ਮਾਈ ਇਹੋ ਹੀ ਆਖੀ ਜਾ, ਵੀਰੋ ਇਹਨੂੰ ਗੋਸ਼ਤ ਸਮਝ ਕੇ ਖਾ ਜਾਓ, ਵੀਰੋ ਇਹਨੂੰ ਗੋਸ਼ਤ ਸਮਝ ਕੇ ਖਾ ਜਾਓ। ਹੁਣ ਅੱਗੋਂ ਵੀ ਖੈਰ ਬੰਦੇ ਉਂਝਦੇ ਸਨ, ਅੱਗੋਂ ਵੀ ਉਸਤਾਦਾਂ ਨੂੰ ਉਸਤਾਦ ਹੀ ਵੱਜਦੇ ਹੁੰਦੇ ਨੇ। ਫਿਰ ਉਹ ਜਦੋਂ ਅਗਲਿਆਂ ਵੇਖਿਆ ਨਾ ਵੀ ਇਹਨਾਂ ਵਲੀਮੇ ਤੇ ਸਾਡੇ ਨਾਲ ਹਾਲਾਤ ਕੀਤਾ ਵੇ, ਉਹਨੇ ਵੀ ਆਖਿਆ ਅੱਛਾ ਫਿਰ ਤੁਸੀਂ ਤਾਂ ਦਾਲ ਦਿੱਤੀ, ਅਸੀਂ ਗੋਸ਼ਤ ਸਮਝ ਕੇ ਖਾ ਗਏ ਹਾਂ। ਕਿ ਉਹ ਇੱਕ ਬੰਦਾ ਉੱਠਿਆ ਤੇ ਉਹਨੇ ਕੱਖ ਚੁੱਕ ਕੇ ਤੇ ਫੜਾਇਆ, ਉਹਨਾਂ ਦੀ ਤਲੀ ਤੇ ਰੱਖਿਆ। ਉਹਨੇ ਕਿਹਾ ਸਾਡੇ ਲੋ ਐਵੇਂ ਲਾਖੀ ਸਮਝੋ। ਫਿਰ ਉਹ ਵੇਖੀ ਦੌਰ ਇੰਜ ਦਾ ਹੁਣ ਆ ਗਿਆ। ਆ ਤੁਸੀਂ ਵੇਖਿਆ ਹੁਣ ਭੇਡਾਂ ਦਾ ਛੇੜ ਜਾਂਦਾ ਹੋਵੇ ਨਾ ਕਿਤੇ, ਇੱਕ ਤੁਸੀਂ ਇੰਜ ਸੋਟੀ ਰੱਖ ਦਿਓ, ਇੱਕ ਭੇਡ ਉੱਤੋਂ ਛਾਲ ਮਾਰ ਕੇ ਲੰਘ ਜੇ, ਤੁਸੀਂ ਸੋਟੀ ਪਿਛਾਂ ਚੁੱਕ ਲਓ, ਸਾਰੀਆਂ ਭੇਡਾਂ ਜਿਹੜੀਆਂ ਨੇ ਨਾ ਉਹ ਜੰਪ ਮਾਰ ਕੇ ਹੀ ਲੰਘਣ ਦੀਆਂ। ਇਹ ਕਦੇ ਤਜਰਬਾ ਕਰਕੇ ਵੇਖ ਲਓ। ਇਸ ਤੋਂ ਆਉਂਦੇ ਨੇ ਦੁਨੀਆ ਭੇਡ ਚਾਲ। ਇਹ ਤਾਂ ਮਿਸਾਲ ਬਣੀ ਹੈ ਦੁਨੀਆ ਭੇਡ ਚਾਲ। ਜਦੋਂ ਬਾਬੇ ਨੇ ਕੱਖ ਦਿੱਤਾ ਤੇ ਸਾਰੇ ਉਸੇ ਤਰ੍ਹਾਂ ਕੱਖ ਫੜਾਈ ਗਏ। ਕੱਖਾਂ ਦੀ ਉੱਧਰ ਵੀ ਢੇਰੀ ਲੱਗ ਗਈ। ਉਹ ਭਾਈ ਨੱਸ ਕੇ ਜਨਾਨੀਆਂ ਲੱਗਿਆ ਤੇ ਉੱਧਰ ਵੀ ਢੇਰੀ ਲੱਗ ਗਈ। ਹੁਣ ਸ਼ਾਮ ਨੂੰ ਤੇ ਸਾਈਆਂ ਆ ਜਾਣਾ ਸੀ, ਜਿੰਨਾ ਟਾਈਮ ਲਿਆ ਸੀ ਵੀ ਵਲੀਮੇ ਤੋਂ ਬਾਅਦ ਤੁਹਾਡੇ ਪੈਸੇ ਦੇਣੇ ਨੇ, ਉਹ ਆ ਗਏ ਸ਼ਾਇਦ ਕੋਈ ਨਾ ਹੋਈ। ਉਹਨਾਂ ਨੇ ਆਖਿਆ ਕੋਈ ਕੱਢੋ 2-4 ਦਿਨ ਦੇਣੇ ਆ। ਉਹਨਾਂ ਵੇਖਿਆ ਵੀ ਹੁਣ ਇੰਨਾ ਕਰਜ਼ਾ ਚੜ੍ਹ ਗਿਆ, ਦਿੱਤਾ ਨਹੀਂ ਜਾਣਾ। ਸ਼ਾਮੀ ਉਹਨਾਂ ਮੰਜੀ ਬਿਸਤਰਾ ਬੰਨਿਆ ਤੇ ਲਾਹੌਰ ਨਿਕਲ ਗਏ। ਇਸੇ ਤਰ੍ਹਾਂ ਨਾਲ ਇਹ ਗੱਲ ਸੱਚੀ ਤੁਹਾਨੂੰ ਸੁਣਾ ਰਿਹਾ। ਬੰਦਾ ਹਕੀਕਤ 'ਚ ਐਵੇਂ ਨੱਸ ਗਿਆ। ਇੱਕ ਬੰਦੇ ਨੂੰ ਉਹ ਕੰਮ ਕਰਨਾ ਚਾਹੀਦਾ ਜਿੰਨੀ ਉਹਨੂੰ ਅੱਲਾਹ ਪਾਕ ਨੇ ਤਾਕਤ ਦਿੱਤੀ ਹੈ। ਗਰੀਬ ਹੋਣਾ ਕੋਈ ਮਿਹਣਾ ਨਹੀਂ, ਇਹਨੂੰ ਮਿਹਣਾ ਨਾ ਸਮਝਿਆ ਕਰੋ, ਬਲਕਿ ਫਖਰ ਕਰਿਆ ਕਰੋ ਵੀ ਸਾਨੂੰ ਅੱਲਾਹ ਪਾਕ ਨੇ ਇੱਥੇ ਰੱਖਿਆ ਵੇ। ਜਿੱਥੇ ਅੱਲਾਹ ਰੱਖਦਾ ਉਹਦੀ ਰਜ਼ਾ 'ਚ ਖੁਸ਼ ਰਿਹਾ ਕਰੋ ਤੇ ਕਿਸੇ ਵੱਲ ਵੇਖ ਕੇ ਤਿੜਿਆ ਨਾ ਕਰੋ। ਅਗਰ ਗੱਲ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ।